ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋਏ ਹਾਂ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਹੁਣੇ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਕੁਝ ਘੰਟੇ ਪਹਿਲਾਂ ਦੀ, ਇੱਕ ਜਿਹੜਾ ਹੈਲੀਕਾਪਟਰ ਜਿਸ ਦੇ ਵਿੱਚ ਈਰਾਨ ਦਾ ਪ੍ਰੈਜ਼ੀਡੈਂਟ ਰਈਸ ਸੀ ਤੇ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਸੀ, ਉਹਨਾਂ ਦਾ ਹੈਲੀਕਾਪਟਰ ਜਿਹੜਾ ਆ ਉਹ ਕ੍ਰੈਸ਼ ਹੋਇਆ ਆ, ਜਿਸ ਕਰਕੇ ਅਜੇ ਤੱਕ ਉਹਨਾਂ ਦਾ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ ਹੈਗਾ। ਉਹਨਾਂ ਦੀ ਭਾਲ ਜਿਹੜੀ ਉਹ ਜਾਰੀ ਆ। 3 ਹੈਲੀਕਾਪਟਰਸ ਜਿਹੜੇ ਉਹ ਗਏ ਸੀ ਅਜ਼ਰਬਾਈਜਾਨ ਤੇ ਈਰਾਨ ਦੇ ਜਿਹੜੇ ਬਾਰਡਰ ਦੇ ਉੱਤੇ। ਇੱਕ ਜਿਹੜਾ ਨਵਾਂ ਡੈਮ ਆ ਉਸ ਦਾ ਇੱਕ ਦਿਨ ਪਹਿਲਾਂ ਉੱਥੋਂ ਦੇ ਈਰਾਨ ਦੇ ਪ੍ਰੈਜ਼ੀਡੈਂਟ ਰਈਸੀ ਹੁਣਾਂ ਨੇ ਉਦਘਾਟਨ ਕੀਤਾ ਸੀ ਤੇ ਉੱਥੋਂ ਅਗਲੇ ਦਿਨ ਇਹ ਵਾਪਸ ਆ ਰਹੇ ਸੀ ਜਦ ਉਹਨਾਂ ਦਾ ਇਹ ਹੈਲੀਕਾਪਟਰ ਕਹਿੰਦੇ ਆ ਹਾਦਸਾਗ੍ਰਸਤ ਹੋ ਗਿਆ ਆ। ਜੀ ਬਿਲਕੁਲ। ਸਰੋਤੋ, ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਕਾਫੀ ਹਫ਼ਤਿਆਂ ਤੋਂ ਈਰਾਨ ਤੇ ਇਜ਼ਰਾਈਲ ਦੇ ਵਿੱਚ ਵੀ ਕਸ਼ਮਕਸ਼ ਚੱਲ ਰਹੀ ਹੈ। ਅਮਰੀਕਾ ਇਜ਼ਰਾਈਲ ਦੇ ਪਿੱਠ ਦੇ ਉੱਤੇ ਖੜਾ ਹੈਗਾ। ਸੋ ਇਹ ਵੀ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਆ, ਪਰ ਹਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੋਈ। ਸੋ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਇਬਰਾਹਿਮ ਰਾਈਸੀ, ਉਹ ਸੀ ਉਹਦੇ ਵਿੱਚ, ਤੇ ਈਰਾਨ ਦੇ ਫੋਰਨ ਮਿਨਿਸਟਰ ਸੀਗੇ। ਸੋ ਦੋਨਾਂ ਜਾਣਿਆਂ ਦਾ ਜਿਹੜਾ ਹਜੇ ਕਨਫਰਮੇਸ਼ਨ ਨਹੀਂ ਹੋਈ। ਜੋ ਈਰਾਨ ਦਾ ਸੁਪਰੀਮ ਰਿਲੀਜੀਅਸ ਲੀਡਰ ਹੈਗਾ ਖਮੇਨੀ, ਉਹਨੇ ਕਿਹਾ ਵੀ ਕੋਈ ਕਿਸੇ ਤਰ੍ਹਾਂ ਦੀ ਚੇਂਜ ਨਹੀਂ ਹੋਊਗੀ, ਸਾਡਾ ਮੁਲਕ ਉਸੇ ਤਰ੍ਹਾਂ ਜਿਹੜਾ ਆ ਚੱਲਦਾ ਰਹੂਗਾ। ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਨੂੰ ਹੋ ਸਕਦਾ ਵੀ ਕੇਅਰ ਟੇਕਰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਘੱਲਿਆ ਜਾਵੇ। ਪਰ ਹਾਲ ਦੀ ਘੜੀ ਕਹਿੰਦੇ ਵੀ ਜਿਹੜੇ 2 ਮੈਂਬਰ ਆ ਪ੍ਰੈਜ਼ੀਡੈਂਟ ਰਈਸੀ ਦੇ ਐਂਟਰਾਜ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਸੀ, ਰੈਸਕਿਊ ਟੀਮਸ ਦਾ ਉਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਹੋਇਆ ਆ। 3 ਸੀਗੇ। ਕਹਿੰਦੇ ਵੀ ਮੌਸਮ ਉੱਥੇ ਵਿਗੜਿਆ ਸੀ। ਇਸ ਟਾਈਮ ਵੀ ਜਿਹੜੇ ਰੈਸਕਿਊ ਵਾਲੇ ਆ, ਰਾਹਤ ਕਾਰਜਾਂ ਵਾਲੇ ਆ, ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਐਗਜ਼ੈਕਟ ਲੋਕੇਸ਼ਨ ਪਤਾ ਹੋਣ ਦੇ ਬਾਵਜੂਦ ਵੀ ਉੱਥੇ ਪਹੁੰਚਣਾ ਜਿਹੜਾ ਉਹ ਕਹਿੰਦੇ ਵੀ ਖਾਸਾ ਔਖਾ ਆ। ਉਹ ਮਾਊਂਟੇਨਸ ਇਲਾਕਾ ਆ, ਪਹਾੜੀ ਇਲਾਕਾ ਆ। ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਉੱਥੇ ਠੰਡ ਤੇ ਜਿਹੜੀ ਧੁੰਦ ਆ ਉਹਦੇ ਕਰਕੇ ਰੈਸਕਿਊ ਦੇ ਆਪਰੇਸ਼ਨਸ ਨੂੰ ਕਾਫੀ ਜਿਹੜੀ ਮੁਸ਼ਕਲ ਆ ਰਹੀ ਆ। ਪਰ ਮਾਹੌਲ ਜਿਹੜਾ ਇਸ ਟਾਈਮ ਪੂਰੀ ਤਰੀਕੇ ਦੇ ਨਾਲ ਜਿਹੜਾ ਸੰਗੀਨ ਕਹਿ ਸਕਦੇ ਆ ਵੀ ਉਹ ਬਣਿਆ ਹੋਇਆ ਆ, ਗੰਭੀਰ ਬਣਿਆ ਆ। ਤੇ ਜਿਹੜਾ ਪ੍ਰੈਜ਼ੀਡੈਂਟ ਰਈਸੀ ਆ ਉਹਨੂੰ ਲੱਭਣ ਦੀਆਂ ਕੋਸ਼ਿਸ਼ਾਂ ਆ। ਸੁਪਰੀਮ ਜਿਹੜੇ ਉੱਥੇ ਦੇ ਲੀਡਰ ਆ ਉਹ ਕਹਿੰਦੇ ਵੀ ਮੈਂ ਅਰਦਾਸ ਕੀਤੀ ਆ ਵੀ ਪ੍ਰੈਜ਼ੀਡੈਂਟ ਰਈਸੀ ਜਿਹੜਾ ਮੁਲਕ ਦੀਆਂ ਬਾਹਾਂ ਦੇ ਵਿੱਚ ਮੁੜ ਵਾਪਸ ਜਿਹੜੇ ਆਉਣਗੇ। ਰੂਸ ਦੇ ਜਿਹੜੇ ਵਲਾਦੀਮਿਰ ਪੁਤਿਨ ਆ ਰਾਸ਼ਟਰਪਤੀ, ਉਹਨਾਂ ਨੇ ਈਰਾਨ ਦਾ ਜਿਹੜਾ ਐਨਵੋਏ ਸੀ ਉੱਥੇ ਉਹਨਾਂ ਨੂੰ ਸੱਦਿਆ। ਐਤਵਾਰ ਛੁੱਟੀ ਹੋਣ ਦੇ ਬਾਵਜੂਦ ਕਹਿੰਦੇ ਵੀ ਰਾਤ ਨੂੰ 10 ਵਜੇ ਜ਼ਿਆਦਾ ਜਿਹੜੀਆਂ ਮੇਨ ਜਿਹੜੇ ਲੀਡਰ ਸੀਗੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ। ਆਲਰੇਡੀ ਇੱਕ ਜਿਹੜਾ ਉਹਨਾਂ ਨੇ 에ਅਰਕ੍ਰਾਫਟ ਆ ਉਹ ਘੱਲ ਦਿੱਤਾ ਆ ਉਸ ਪਾਸੇ ਵੱਲ ਨੂੰ, ਈਰਾਨ ਵੱਲ ਨੂੰ। ਤੇ 50 ਜਿਹੜੇ ਮੈਂਬਰ ਆ ਰੈਸਕਿਊ ਦੇ ਟੀਮ ਦੇ, ਉਹਨਾਂ ਨੂੰ ਰੈਸਕਿਊ ਕਰਨ ਦੇ ਲਈ, ਉਹਨਾਂ ਦੀ ਮਦਦ ਕਰਨ ਦੇ ਲਈ ਉਹ ਆਲਰੇਡੀ ਜਿਹੜੇ ਆ ਉੱਥੇ ਉਹਨਾਂ ਨੇ ਈਰਾਨ ਨੂੰ ਤੋਰ ਦਿੱਤੇ ਆ। ਤੇ ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੀ ਮਦਦ ਹੋਵੇ, ਜ਼ਰੂਰਤ ਹੋਵੇ ਤਾਂ ਜਿਹੜਾ ਉਹ ਅਸੀਂ ਉੱਥੇ ਉਹਨਾਂ ਨੂੰ ਘੱਲਾਂਗੇ। ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਹਾਦਸੇ ਤੋਂ ਬਾਅਦ ਦੇ ਵਿੱਚ ਦੁਨੀਆ ਭਰ ਤੋਂ ਜਿਹੜੀਆਂ ਚੀਜ਼ਾਂ ਆ ਉਹ ਆ ਰਹੀਆਂ ਆ, ਚਾਹੇ ਉਹ ਅਰਮੀਨੀਆ ਆ, ਅਜ਼ਰਬਾਈਜਾਨ ਆ, ਟਰਕੀ ਵਾਲੇ ਆ, ਪਾਕਿਸਤਾਨ, ਇੱਥੋਂ ਤੱਕ ਕਿ ਇੰਡੀਆ ਦਾ ਜਿਹੜਾ ਮੋਦੀ ਆ ਉਹਨੇ ਵੀ ਐਕਸ ਦੇ ਉੱਤੇ ਜਿਹੜਾ ਉਹ ਲਿਖਿਆ ਅਫਗਾਨਿਸਤਾਨ, ਇਰਾਕ, ਜਾਰਡਨ, ਸਾਊਦੀ ਅਰੇਬੀਆ, ਸਾਰੇ ਮੁਲਕਾਂ ਨੇ, ਅਮਰੀਕਾ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਨਜ਼ਰ ਜਿਹੜੀ ਉਹ ਬਣਾ ਕੇ ਰੱਖ ਰਹੇ ਆ ਇਹਨਾਂ ਇਨਸੀਡੈਂਟ ਦੇ ਉੱਤੇ। ਉਹਨਾਂ ਨੂੰ ਆਲਰੇਡੀ ਬਰੀਫ ਕਰ ਦਿੱਤਾ ਗਿਆ, ਪਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਆ ਉਹ ਹਜੇ ਜਾਰੀ ਨਹੀਂ ਕੀਤੀ ਹੈ। ਸੋ ਇਹ ਲੇਟੈਸਟ ਹੈਗੀ ਆ ਜਿਹੜਾ ਇਸ ਟਾਈਮ ਈਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਰਈਸੀ ਤੇ ਨਾਲ ਦੇ ਨਾਲ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੁਸੈਨ ਅਲੀ, ਉਹ 9 ਜਾਣੇ ਸੀਗੇ ਉਸ ਹੈਲੀਕਾਪਟਰ ਦੇ ਵਿੱਚ ਜਿਹੜਾ ਹਾਦਸਾਗ੍ਰਸਤ ਜਿਹੜਾ ਹੋਇਆ ਆ। ਤੇ ਉਹਨਾਂ ਦੀ ਭਾਲ ਜਿਹੜੀ ਉਹ ਜਾਰੀ ਆ। ਕਿਸੇ ਤਰੀਕੇ ਦੀ ਪੁਸ਼ਟੀ ਨਹੀਂ ਆ ਵੀ ਉਹ ਬਚ ਗਏ ਆ ਕਿ ਉਹ ਮਰ ਗਏ ਆ, ਉਸ ਦੀ ਕੋਈ ਪੁਸ਼ਟੀ ਨਹੀਂ ਹੋਈ। ਤੇ ਇਸ ਟਾਈਮ ਉਹਨਾਂ ਨੂੰ ਲੱਭਣ ਦੇ ਲਈ ਜਿਹੜੇ ਕਾਰਜ ਆ ਉਹ ਚੱਲ ਰਹੇ ਆ। ਦੁਨੀਆ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਬੜੇ ਇਸ ਟਾਈਮ ਸੰਵੇਦਨਸ਼ੀਲ ਜਿਹੜੇ ਉਹ ਦੌਰ ਦੇ ਵਿੱਚੋਂ ਜਿਹੜੀ ਉਹ ਗੁਜ਼ਰ ਰਹੀ ਆ। ਸੋ ਪਤਾ ਨਹੀਂ ਲੱਗ ਰਿਹਾ, ਬਹੁਤ ਅਨਸਰਟਨਿਟੀ ਆ ਇਹਦੇ ਵਿੱਚ। ਕੀ ਇਹ ਸਾਜ਼ਿਸ਼ ਆ ਜਾਂ ਵਾਕਿਆ ਹੀ ਹਾਦਸਾ ਸੀਗਾ, ਇਹ ਤਾਂ ਹੁਣ ਆਉਂਦੇ ਸਮੇਂ 'ਚ ਪਤਾ ਲੱਗੂਗਾ। ਪਰ ਅਜੇ ਤੱਕ ਕੋਈ ਕਨਫਰਮ ਨਹੀਂ ਆ ਵੀ ਈਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਤੇ ਫੋਰਨ ਮਿਨਿਸਟਰ ਦੇ ਨਾਲ ਜਿਹੜੇ ਉਸਦੇ ਸਾਥੀ ਆ ਉਹਨਾਂ ਦਾ ਕੀ ਬਣਿਆ ਆ। ਪਰ ਕਹਿੰਦੇ ਵੀ ਉਹਨਾਂ ਦੇ ਐਂਟਰਾਜ ਦੇ 2 ਮੈਂਬਰਸ ਦੇ ਨਾਲ ਉੱਥੋਂ ਦੀ ਜਿਹੜੀ ਉਹ ਗੱਲਬਾਤ ਹੋਈ ਆ। ਤੇ ਜਿਹੜਾ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਆ ਉੱਥੇ ਦਾ ਈਰਾਨ ਦਾ, ਉਹਨੂੰ ਜਿਹੜਾ ਹੁਣ ਉਸ ਇਲਾਕੇ ਦੇ ਵਿੱਚ ਤੋਰਿਆ ਗਿਆ ਆ ਜਿੱਥੇ ਹਾਦਸਾ ਹੋਇਆ ਸੀ। ਸੋ ਨਵੇਂ ਡੈਮ ਦਾ ਜਿਹੜਾ ਹਰਜੋਤ ਸਿੰਘ ਜੀ ਉੱਥੇ ਉਦਘਾਟਨ ਦੇ ਲਈ ਪਹੁੰਚੇ ਸੀਗੇ ਉੱਥੇ। ਬਿਲਕੁਲ, ਇਹਦੇ ਬਾਰੇ ਕੋਈ ਅਪਡੇਟ ਹੋਈ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ ਧੰਨਵਾਦ, ਸਤਿ ਸ਼੍ਰੀ ਅਕਾਲ।